अस्सलाम वालेकुम। सियाणे कहंदे भी जे होवे गरीबी दा रोग ते रख ढग्गियां दी जोग। ये गल आ भले समय दी, जदों लोकां नूं ना ये जोगां दी कदर सी भी ये गरीबी कढ़ दिंदा सी। मैं तुहानूं दसदा, इत्थे साडे लागे हड़प्पे दे विच ना उन्हां ने जदों टोए पट्टे ना, वो तारीख कड्ढी ओहदी ते ओहदे चों ढग्गियां दे बुत निकले, कोई वड्डा बुत कोई निक्का बुत। वो लोकां नूं कदर सी। ਉਹ ਦੱਸਦੇ ਆ ਵੀ ਉਹ ਕਬੀਲਾ ਗਰੀਬ ਸੀ। ਜਦੋਂ ਉਹਨਾਂ ਨੇ ਵਾਹੀ ਸ਼ੁਰੂ ਕੀਤੀ ਨਾ, ਇਸ ਢੱਗੇ ਨੇ ਉਹਨਾਂ ਦੀ ਗਰੀਬੀ ਦੂਰ ਕਰਕੇ ਤੇ ਉਹ ਬਾਦਸ਼ਾਹ ਬਣਾਤਾ ਸੀ ਉਸ ਕਬੀਲੇ ਨੂੰ। ਇਹ ਰੱਬ ਨੇ ਜਿਹੜਾ ਕਿਸਾਨੀ ਕਸਬ ਆ ਨਾ, ਇਹ ਬੰਦੇ ਦੀ ਫਿਤਰਤ ਦੇ ਐਨ ਮੁਤਾਬਕ ਆ। ਲੈ ਤੂੰ ਦੁਨੀਆ ਦਾ ਕੋਈ ਕਸਬ ਕਰਕੇ ਦੇਖ ਲਾ, ਫਿਰ ਕਿਸਾਨੀ ਕਰਕੇ ਦੇਖ ਲਾ, ਵੀ ਇਹ ਕੁਦਰਤ ਦੇ ਨੇੜੇ ਆ। ਬਾਕੀ ਜਿੰਨੇ ਵੀ ਕਸਬ ਆ ਨਾ, ਉਹ ਬਨਾਵਟੀ ਜੇ ਆ, ਬੰਦੇ ਦੇ ਬਣਾਏ ਹੋਏ ਆ। ਇਹ ਕੁਦਰਤ ਦਾ ਬਣਾਇਆ, ਇਹ ਰੱਬ ਦੇ ਉਂਝ ਹੀ ਬੰਦੇ ਨੂੰ ਨੇੜੇ ਰੱਖਦਾ। ਇਹ ਕਸਬ ਤੂੰ ਡੰਗਰ ਰੱਖ ਲਾ, ਤੂੰ ਕਿਸਾਨੀ ਕਰ ਲਾ। ਤੇ ਫਿਰ ਸਿਆਣੇ ਦੱਸਦੇ ਸੀ ਵੀ ਜਿਹੜਾ ਗਊ ਨੂੰ ਤੇ ਪੁੱਤ ਨੂੰ ਖਵਾਇਆ ਕਦੀ ਰਾਏਗਾ ਨਹੀਂ ਗਿਆ, ਵੀ ਢੱਗਾ ਵੀ ਕਿਤੇ ਖਾ ਕੇ ਮੈਦਾਨਾਂ ਦੇ ਵਿੱਚ ਨਾਮ ਕੱਢ ਦਿੰਦਾ ਤੇ ਪੁੱਤ ਵੀ ਖਾ ਕੇ ਉਹ ਵੀ ਮੈਦਾਨਾਂ ਦੇ ਵਿੱਚ ਕਿਤੇ ਲਲਕਰ ਮਾਰ ਦਿੰਦਾ। ਇਹ ਐਸੀ ਸ਼ੈ ਸੀ। ਇਹ ਤਾਂ ਢੱਗੇ ਘਰ ਦਾ ਜੀ ਹੁੰਦੇ ਸੀ। ਜਿਹੜੀ ਸ਼ੈ ਬੰਦੇ ਆਪਣੇ ਪੁੱਤਾਂ ਨੂੰ ਖਵਾਉਂਦੇ ਸੀ ਨਾ, ਉਹ ਸ਼ੈਵਾਂ ਢੱਗਿਆਂ ਨੂੰ ਖਵਾਉਂਦੇ ਸੀ। ਫਿਰ ਇਹ ਸਾਂਝ ਸੀ। ਇਹ ਸਾਂਝ ਦੀ ਐਸੀ ਮਿਸਾਲ ਸੀ ਵੀ ਮੈਂ ਤੈਨੂੰ ਕਿੱਦਾਂ ਦੱਸਾਂ, ਵੀ ਜਿਹਦੇ ਕੋਈ ਇੱਕ ਢੱਗਾ ਨਾ ਵੀ ਕੱਲਾ ਕਾਰਾ, ਮੈਂ ਕਹਿੰਦਾ ਉਹ ਵੀ ਨਕਾਰਾ। ਜਿੱਥੇ ਦੋ ਹੋਏ ਨਹੀਂ, ਇੱਕ ਤੇ ਇੱਕ, ਤੇ ਉਹ 11 ਬਣ ਜਾਂਦੇ ਸੀ। ਵੀ ਇੱਕ ਢੱਗਾ ਤੇਰੇ ਕੋ ਹੈ ਕਿ ਮੇਰੇ ਕੋ ਆ। ਦੋ ਢੱਗੇ ਰੱਖਣੇ ਤਾਂ ਕੋਈ ਨਵਾਬ ਰੱਖਦਾ ਸੀ, ਦੋ ਆਪ ਦੇ। ਕੱਲਾ ਕੱਲਾ ਢੱਗਾ ਹੁੰਦਾ ਸੀ, ਇੱਕ ਮੈਂ ਰੱਖ ਲਿਆ, ਇੱਕ ਤੂੰ ਰੱਖ ਲਿਆ। ਜਦੋਂ ਟਾਈਮ ਆਇਆ ਨਾ ਜੋਣ ਦਾ, ਤਾਂ ਉਹ ਜੋਗ ਬਣ ਗਈ। ਲਾ ਆ ਐਸੀ ਸਾਂਝ ਸੀ ਨਾ ਵੀ ਇਹ ਹੁਣ ਲੱਭਦੀ ਨਹੀਂ। ਹੁਣ ਕੋਈ ਇਹੋ ਜਿਹਾ ਬਹਾਨਾ ਹੀ ਹੈ ਨਹੀਂ ਵੀ ਦੋ ਸੱਜਣ ਰਲ ਜਾਣ ਜਾਂ ਦੋ ਘਰ ਰਲ ਜਾਣ ਇਸ ਗੱਲ ਦੇ ਉੱਤੇ। ਜਿਹੜੀ ਸਾਂਝ ਇਹ ਸੀ ਢੱਗਿਆਂ ਦੀ। ਹੁਣ ਕਹਿ ਲਓ ਵੀ ਨਾ 5 ਵਜੇ ਤੋਂ ਉੱਤੇ ਟਾਈਮ ਹੋ ਗਿਆ, ਹੁਣ ਸੂਰਜ ਤਾਂ ਛਾਲਾਂ ਮਾਰਦਾ ਆਉਂਦਾ। ਸਾਡੇ ਵੀ ਹੈ ਪਿੰਡ ਦੇ ਵਿੱਚ ਢੱਗੇ, ਪਰ ਜਿਹੜੇ ਆ ਦੇਸੀ ਢੱਗੇ ਆ ਨਾ, ਇਹ ਭਾਈਏ ਕੋ, ਉਹ ਅਸੀਂ ਤੁਹਾਨੂੰ ਵਿਖਾਉਣ ਵਾਸਤੇ ਆਏ ਹਾਂ। ਧਾਰਾਂ ਚੋਈਆਂ ਤੇ ਚਾਹ ਦੀ ਪਿਆਲੀ ਵੀ ਨਹੀਂ ਪੀਏ ਸੀ। ਅਸੀਂ ਕਿਹਾ ਵੀ ਪਹਿਲਾਂ ਜਾ ਕੇ ਨਾ ਵਾਰਿਆ ਹੋਣਾ ਇਸ ਟਾਈਮ ਨਰਮਾ ਸੀੜ ਰਿਹਾ। ਚਾਹ ਦੀ ਪਿਆਲੀ ਤਾਂ ਖਬਰੇ ਸਾਨੂੰ ਇਹ ਵੀ ਪਿਲਾ ਦੇਣ। ਇਸ ਟਾਈਮ ਉਹ ਨਰਮਾ ਸੀੜ ਰਿਹਾ, ਨਰਮਾ ਬੜਾ ਸੋਹਣਾ ਖੜਿਆ ਤੇ ਉਹ ਸੀੜ ਰਿਹਾ, ਤੇ ਉਹ ਵੀ ਤੁਹਾਨੂੰ ਦਿਖਾਉਂਦੇ ਆ। ਤੇ ਨਾਲੇ ਅੱਜ ਤੁਹਾਨੂੰ ਨਾ ਪੁਰਾਣੀ ਯਾਦ, ਮੈਂ ਕਹਿੰਦਾ ਵੀ ਗੱਲ ਮੇਰੀ ਉਹਨਾਂ ਬੰਦਿਆਂ ਨਾਲ ਜਿਹੜੇ 50 ਟੱਪ ਗਏ, ਜਾਂ ਖਬਰੇ ਕੋਈ 40 ਟੱਪ ਗਿਆ ਵੀ ਉਹਨੇ ਵੀ ਦੇਖਿਆ ਹੋਵੇ ਕੰਮ, ਵੀ ਹੱਥੀਂ ਕੀਤਾ ਹੋਵੇ। ਅੱਜ ਤੁਹਾਨੂੰ ਦੱਸਾਂਗੇ ਵੀ ਹੇਠਲਾ ਢੱਗਾ ਕਿਹੜਾ ਹੁੰਦਾ ਤੇ ਉਤਲਾ ਢੱਗਾ ਕਿਹੜਾ ਹੁੰਦਾ। ਅੱਜ ਤੁਹਾਨੂੰ ਆਵਾਜ਼ਾਂ ਜਿਹੜੀਆਂ ਨਾ ਉਹ ਚੇਤੇ ਕਰਾਵਾਂਗੇ। ਆਹ ਜਿਹੜੀਆਂ ਆ ਰਹੀਆਂ ਹਟ 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 ਤਤ 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 ਤਾ, ਉਹ ਸਾਰੀਆਂ ਆਵਾਜ਼ਾਂ ਤੁਹਾਨੂੰ ਦਿਖਾਉਂਦੇ ਵੀ ਆ ਤੇ ਤੁਹਾਨੂੰ ਸੁਣਾਉਂਦੇ ਵੀ ਆ। ਇੱਕ ਮਿੰਟ ਕੁ ਰੁਕਿਓ ਜੀ, ਆ ਜਾਓ ਜੀ। अस्सलाम वालेकुम। वालेकुम। ਕੀ ਹਾਲ ਚਾਲ? ठीक ठाक जी, अल्लाह दा शुक्र। ਤੁਹਾਡਾ ਨਾਂ ਕੀ ਹੈ? जवेद इकबाल। ਜਿਉਂਦੇ ਵਾਸਤੇ ਰਹੋ। ਤੁਹਾਡੇ ਢੱਗੇ ਸੋਹਣੇ ਲੱਗੇ ਸਾਨੂੰ। हाँ जी हाँ जी ਮੈਂ ਕਿਹਾ ਵੀ ਫਿਲਮ ਬਣਾਣੀ ਆ ਨਾ, हाँ जी हाँ जी ਤਾਂ ਦੇਸੀ ਢੱਗਿਆਂ ਦੀ ਬਣਾਣੀ। हाँ जी ਇੱਥੇ ਬੱਛੂ ਜੇ ਲਈ ਫਿਰਦੇ ਬਥੇਰੇ। हाँ जी हाँ जी ਤੇ ਇਹ ਜੀ ਸਾਡੇ ਪਿੰਡ ਤੋਂ ਗਰਾਈ ਪਿੰਡ ਆ, 400 ਪੂਰਾ, हाँ जी ਗਾਹਬੇ ਮੁਸਰੇਰਾ। हाँ जी ਇਹ ਉਹਦੀ ਜੂ ਆ ਤੇ ਉਹਦੇ ਵਿੱਚ ਜਵੇਦ ਸਾਹਿਬ ਦੇ ਢੱਗੇ ਇੱਥੇ ਪੂਰੇ ਇਲਾਕੇ 'ਚ ਮਸ਼ਹੂਰ ਆ ਵੀ ਇਦਾਂ ਦੀ ਦੇਸੀ ਢੱਗਿਆਂ ਦੀ ਜੋ ਕਿਸੇ ਕੋ ਹੈ ਨਹੀਂ। जी जी ਅਸੀਂ ਤੁਹਾਡਾ ਬਹੁਤਾ ਟਾਈਮ ਨਹੀਂ ਖਰਾਬ ਕਰਨਾ, जी जी ਕਿਉਂ ਤੁਸੀਂ ਵੀ ਤੜਕੇ ਦੇ ਲੱਗੇ ਆ ਜਾ कोई मसला नहीं जी, हुण तुसीं इन्ना सफर करके आए नहीं, हाँ। ये केड़ी गल है जी। ਕੇ ਨਹੀਂ, ਫਿਰ ਵੀ ਬੰਦੇ ਨੇ ਜਾ ਕੇ ਕੋਈ ਰੋਟੀ ਪਾਣੀ ਛਕਣਾ ਹੁੰਦਾ। ਅੱਛਾ ਜੀ, ਤੁਸੀਂ ਇਹ ਦੱਸੋ, ਇਹ ਕੱਲੀ ਕੱਲੀ ਸ਼ਾਇਦ ਮੈਨੂੰ ਨਾਂ ਦੱਸਣਾ जी जी ਹੈ ਜੀ। ਆ ਜਿਹੜੀ ਆ ਹਾਂਜੀ। ਇਹ ਪਤਾ ਹੈ ਬੰਦਿਆਂ ਨੂੰ,
ਪਰ ਅਸੀਂ ਕਹਿੰਦੇ ਆ ਵੀ ਨਵੀਂ ਨਸਲ ਨੂੰ ਕੋਈ ਸੁਨੇਹਾ ਲਿਖੋ। ਬਿਲਕੁਲ ਜੀ। ਆ ਕੀ ਆ? ਇਹ ਸੋਟੀ ਹੈ ਜੀ। ਇਹਨੂੰ ਹੋਰ ਇਹਦਾ ਨਾਂ ਕੀ ਹੈ? ਸੋਟੀ ਕਹਿੰਦੇ ਆ ਜੀ। ਪ੍ਰੈਣ? ਉਹ ਮੈਂ ਤੂੰ ਪੜਿਆ ਕੋਈ ਨਹੀਂ ਜੀ। ਨਹੀਂ, ਇਹ ਪ੍ਰੈਣ ਜਿਹੜੀ ਨਾ ਸਾਡੀ ਬੋਲੀ ਦੇ ਵਿੱਚ ਜਿਹੜੇ ਅਸੀਂ ਮਾਜਰ ਹਨ ਜੀ ਜੀ। ਉਹਨੂੰ ਪ੍ਰੈਣ ਸੱਦਦੇ ਆ। ਬਾਂਸ ਦੀ ਇਹ ਬੈਥ ਦੀ ਸੋਟੀ ਹੁੰਦੀ ਆ। ਹਾਂਜੀ ਅਗਲੇ ਪਾਸੇ ਨਾ ਸੂਆ ਲੱਗਾ ਹੁੰਦਾ। ਆ ਦਿਖਾਈ ਮੜਾ ਜਾ ਕਿਸੇ ਤਰ੍ਹਾਂ। ਆ ਸੂਆ ਲੱਗਿਆ ਦੇਖਿਆ? ਹਾਂ, ਆ ਸੂਆ ਲੱਗਿਆ ਹੈ। ਇਹਨੂੰ ਜੀ ਸਾਦੇ ਆਰ। ਹਾਂਜੀ ਆਰ ਵੀ ਸਾਦੇ, ਪ੍ਰੈਣ ਵੀ ਸਾਦੇ। ਅੱਛਾ, ਆ ਜਿਹੜਾ ਜੀ ਆ ਕੀ ਆ? ਇਹ ਮੁੰਨਾ ਹੈ ਜੀ। ਮੁੰਨਾ? ਹਾਂਜੀ ਹਾਂਜੀ। ਜਿਉਂਦਾ ਵਾਸਤਾ। ਅੱਛਾ, ਹੇਠ ਆ ਜਾਓ ਜੀ, ਅਗਾਂਹ ਆ ਜਾਓ ਥੋੜਾ ਜਿਹਾ, ਇਹਨੂੰ ਤਾਂ ਚੱਕਿਓ। ਲਓ ਜੀ। ਹਾਂਜੀ, ਖੋਜ ਮੈਂ ਸਾਫ ਕਰ ਲਈ। ਕੋਈ ਗੱਲ ਨਹੀਂ, ਕੋਈ ਗੱਲ। ਹਾਂ, ਆ ਵੀ ਨਾਂ ਦੱਸੋ ਇਹਦਾ। ਇਹ ਫਾੜਾ ਜੀ। ਇਹ ਫਾੜਾ? ਜੀ ਜੀ। ਹਾਂ। ਥੱਲੇ ਲੋਹੇ ਦਾ ਫਾੜਾ ਪੈਂਦਾ। ਹਾਂ ਹਾਂ। ਅੱਗੋਂ ਲੰਮੀ ਬੇਲ ਹੈਗੀ। ਇਹ ਬੇਲ? ਹਾਂਜੀ ਹਾਂਜੀ। ਅੱਛਾ, ਤੇ ਆ ਫੜਿਓ ਜੀ ਸੋਟੀ। ਇਹ ਡਰਦੇ ਡਰਦੇ ਤਾਂ ਨਹੀਂ? ਨਹੀਂ ਜੀ, ਨਹੀਂ ਨਹੀਂ। ਅੱਛਾ, ਅੱਜ ਇਹਦੇ ਵਿੱਚ ਦੋਵੇਂ ਜੁੱਪੇ ਹੋਏ ਆ। ਜੀ ਜੀ। ਇਹਨਾਂ ਨੂੰ ਕੀ ਸਾ? ਇਹ ਪੰਜਾਲੀ ਕਹਿੰਦੇ ਆ। ਅੱਛਾ, ਇਹਨਾਂ ਨੂੰ ਪੰਜਾਲੀ ਸੱਦਦੇ ਆ। ਪੰਜਾਲੀ। ਵਾਹ ਜੀ ਵਾਹ। ਤੇ ਆ ਜਿਹੜੀ ਇੰਜ ਪਾਈ ਹੋਈ ਆ, ਉਹ ਵੇਲਣ ਹੈ ਜੀ। ਵੇਲਣ ਆ। ਜੀ ਜੀ। ਹਾਂ, ਅਰਲ ਵੀ ਸਾਦੇ ਸੀ, ਵੇਲਣ ਵੀ ਸਾਦੇ। ਇਹ ਗੱਲ ਇਹ ਦੱਸੋ, ਹੋਰ ਜਿਹੜੀ ਸ਼ਾਇਦ ਮੈਂ ਨਾਂ ਨਹੀਂ ਦੱਸਿਆ ਉਹ ਤੁਸੀਂ ਦੱਸ ਦਿਓ। ਮੈਂ ਹਰ ਸ਼ਾ ਨਾ ਪੁੱਛ ਲਿਆ ਤੁਸੀਂ। ਹਾਂ, ਆ ਤਾਂ ਰੱਸੇ ਆ ਢੱਗਿਆਂ ਦੇ ਜੋਗ ਦੇ। ਜੀ ਜੀ। ਹੇਠਲਾ ਢੱਗਾ ਕਿਹੜਾ ਤੇ ਉਤਲਾ ਕਿਹੜਾ? ਹੇਠਲਾ ਚੱਪਾ ਹੈ ਜੀ, ਗਦਰਾ ਚੱਪਾ। ਉਤਲਾ ਚੁੰਗਾ ਹੈ ਜੀ। ਉਤਲਾ ਚੁੰਗਾ, ਹੇਠਲਾ ਚੱਪਾ। ਇਹ ਜੀ ਚੱਪਾ ਤਾਂ ਸਾਦਾ ਸਿੰਘਾਂ ਤੋਂ ਹਾਂਜੀ ਹਾਂਜੀ। ਵੀ ਸਿੰਘ ਚੱਪੇ ਆ ਹਾਂਜੀ ਇਹਦੇ। ਹਾਂਜੀ। ਹੇਠ ਨੂੰ ਮੀਨਾ ਜਾਂ ਨਹੀਂ ਹੁੰਦਾ? ਬਹੁਤ ਕਰਮਾਂ ਵਾਲੀ ਸ਼ਾਇ, ਬਹੁਤ ਕਰਮਾਂ। ਹਾਂ, ਇਹ ਆਮ ਬੰਦੇ ਲੱਭਦਾ ਹੀ ਨਹੀਂ। ਲੱਭਦਾ ਨਹੀਂ। ਇਹ ਮੱਝ ਹੋਵੇ, ਝੋਟਾ ਹੋਵੇ। ਝੋਟਾ ਮੈਂ ਤਾਂ ਜੀ ਬੜੇ ਸਬਰ ਤਲਾ ਗੰਗ ਚੋਂ ਮੰਗਾਇਆ ਅੱਜ ਬੱਚਾ ਹੁੰਦਾ। ਹਾਂ ਆਏ ਹਾਂ ਹਾਂ। ਤੇ ਇਹਦੇ ਨਾਲ ਇੱਥੇ ਲੱਭਦਾ ਹੀ ਨਹੀਂ ਕਿਧਰੇ ਵੀ। ਲੱਭਦਾ ਨਹੀਂ। ਇਹ ਨਾ ਜਿਹੜਾ ਮੀਨਾ ਝੋਟਾ ਸੀ ਨਾ, ਹਾਂਜੀ ਉਹ ਹਾਂਜੀ। ਸਾਡੇ ਕੋਲ ਹੈ ਸੀ ਤਾਂ। ਇਹ ਸਿਆਣੇ ਕਹਿੰਦੇ ਸੀ ਵੀ ਜਿਹੜਾ ਨਾ ਮੀਨਾ ਟੱਗਾ ਇਹ ਦਰਿਆਓਂ ਪਾਰ ਖੜਾ ਹੋਵੇ ਨਾ, ਹਾਂ, ਇਹਦਾ ਉਰਾਰ ਬਾਹ ਕੇ ਸਬਦਾ ਕਰ ਲਾ, ਇਹਦਾ ਘਾਟਾ ਨਹੀਂ ਇਹਦਾ ਹੁੰਦਾ। ਘਾਟਾ ਨਹੀਂ ਹੁੰਦਾ। ਤੇ ਉਹ ਨਾ ਇਹ ਸਾਰੇ ਬਖਤਾਂ ਵਾਲੇ ਹੁੰਦੇ ਆ ਜਿਹੜੇ ਜੀ ਜੀ ਮੱਝ ਹੋਵੇ ਮੀਨੀ, ਢੱਗਾ ਹੋਵੇ ਮੀਨਾ ਹੋਵੇ, ਜੀ ਜੀ। ਝੋਟਾ ਹੋਵੇ ਮੀਨਾ। ਝੋਟਾ ਮੀਨਾ ਬਹੁਤ ਘੱਟ ਦੇਖਿਆ ਹੋਣਾ ਤੁਸੀਂ। ਇਹ ਹੀਰ ਦੀ ਮੱਝਾਂ 'ਚ ਸੀ। ਤਕਰੀਬਨ ਦੇਖਿਆ ਹੀ ਨਹੀਂ। ਦੇਖਿਆ ਨਹੀਂ। ਇਹ ਹੀਰ ਦੀ ਮੱਝਾਂ 'ਚ ਸੀਗਾ। ਹਾਂਜੀ। ਜਿਹੜਾ ਰਾਂਝਾ ਚਰਾਂਦਾ ਸੀ ਨਾ ਵੱਗ, ਹਾਂ ਹਾਂ ਉਹਦੇ ਵਿੱਚ ਝੋਟਾ ਮੀਨਾ ਸੀ। ਬਿਲਕੁਲ। ਤੇ ਯਾ ਸਾਡੇ ਕੋਲ ਸੀਗਾ। ਹਾਂਜੀ ਉਹ ਫਿਰ ਬੁੱਢਾ ਹੋ ਗਿਆ, ਫਿਰ ਉਹ ਨਹੀਂ ਕਿਸੇ ਇੱਥੇ ਵੇਲੇ ਇਸ ਦਾ। ਇਲਾਕੇ 'ਚ ਨਹੀਂ ਹੈਗਾ। ਹਾਂ, ਇੱਥੇ ਹੈ ਨਹੀਂ। ਅੱਛਾ, ਚੱਪਾ ਇਹਨੇ ਸੱਦਿਆ ਉਹ ਸਿੰਘਾਂ ਕਰਕੇ ਜਿਹੜਾ, ਤੇ ਜਿਹੜਾ ਚੁੰਗਾ ਸੱਦਿਆ ਨਾ ਉਹ ਵੀ ਸਿੰਘਾਂ ਕਰਕੇ ਸੱਦਿਆ। ਹਾਂਜੀ ਹਾਂਜੀ ਸਿੰਘਾ ਗੱਲ। ਹਾਂ ਹਾਂ, ਸਿੰਘ ਜਿਹੜੇ ਤਾਂ ਨੂੰ ਆ। ਅੱਛਾ, ਇਹ ਦੋਵੇਂ ਕਿਹੜੀ ਨਸਲ ਕਿਹੜੀ ਆ? ਗਦਰਾ ਕਿਹੜੀ ਨਸਲ ਆ ਤੇ ਅਸਾਵਾ ਕਿਹੜਾ ਨਸਲ? ਇਹ ਧੰਨੀ ਦੇ ਹਨ ਦੋਵੇਂ ਜੀ। ਅੱਛਾ, ਦੋਵੇਂ ਧੰਨੀ ਦੇ। ਜੀ ਜੀ। ਇਹਦੇ ਢੁੱਠਾਂ ਕੋ ਵਾਲੇ। ਥੋੜਾ ਜਿਹਾ ਦੇਸੀ ਦਾ ਰੜਾ ਆਏਗਾ, ਹਾਂ ਹਾਂ। ਉਹ ਖਾਸ ਧੰਨੀ ਹੈ ਜੀ। ਅੱਛਾ, ਉਹ ਖਾਸ ਧੰਨੀ ਆ। ਜੀ ਜੀ। ਇਹ ਨਿੱਕੇ ਨਿੱਕੇ ਪਾਲੇ ਜੀ? ਨਹੀਂ ਜੀ, ਆ ਤਾਂ ਵੱਡਾ ਹੀ ਲਿਆ, ਤਾਂ ਛੋਟਾ ਹੀ ਪਾਲਿਆ ਜੀ। ਅੱਛਾ। ਇਹਦੇ ਤੇ ਅੱਗੇ 3-4 ਦਾੰਦ ਉੱਤੇ ਭੁਗਤਾਏ ਸੀ। ਹਾਂ ਹਾਂ ਉਹ ਨਹੀਂ ਕੰਮ ਦਿੱਤੇ, ਉਹਨਾਂ ਨੇ ਵੇਚ ਦਿੱਤਾ। ਫਿਰ ਪੰਜਵਾਂ ਲਿਆ। ਹਾਂ ਤੇਰੇ ਉਹ ਕੀ ਕੰਜਵਾਣੀ ਦੇ ਵਿੱਚੋਂ ਜਬਾਰ ਗੁੱਜਾਰ ਕੋਲ ਵੇਖ ਲੈ ਕੇ ਆਏ ਸੀ। ਹਾਂ ਹਾਂ ਹਾਂ। ਉਹਨੇ ਵੀ ਨਹੀਂ ਕੰਮ ਦਿੱਤਾ, ਉਹ ਵੀ ਵੇਚ ਦਿੱਤਾ। ਹੁਣ ਇਹ ਵੀ ਵੇਚਣ ਨੂੰ ਫਿਰਨੇ। ਹੁਣ ਫਿਰ ਨਵਾਂ ਕੁ 6-7 ਲੱਖ ਬਾਰੰਗ ਲੈਣਾ। ਢੱਗੇ ਦੀ ਬੇਲ ਤਾਂ ਬੜੀ ਹੈ। ਵੇਲ ਬੜੀ ਹੈ ਜੀ। ਇਹ ਟੱਗਾ ਢੇਰ ਭਾਦੜਾ ਜੀ। ਇਹ ਖੜਾ ਹੋਇਆ ਮਾਲੂਮ ਹੁੰਦਾ ਹੈ ਹਾਂ। ਕੁਛ ਵੀ ਨਹੀਂ। ਅੱਛਾ, ਇਹ ਜਿਹੜਾ ਜ਼ੋਰ ਲੱਗਦਾ ਜੀ ਜੀ। ਜਿਹੜਾ ਬਹੁਤਾ ਟੋਰਾ, ਜਿਹੜੀ ਬਹੁਤ ਹੀ ਜਿਹੜੀ ਆ ਨਾ ਜੂਲੇ ਦੀ ਪੰਜਾਲੀ ਦੀ ਜਿਹੜੀ ਆ, ਉਹ ਹੇਠਲੇ ਟੱਗੇ ਨੂੰ ਹੁੰਦੀ ਹੈ ਜਾਂ ਉਤਲੇ ਨੂੰ ਹੁੰਦੀ? ਜ਼ੋਰ ਵੀ ਕਿਹੜੇ ਦਾ ਬਹੁਤਾ ਲਾ ਵੀ? ਡਿਊਟੀ ਕਿਹੜੇ ਦੀ ਬਹੁਤੀ? ਬਹੁਤੀ ਉਤਲੇ ਦੀ ਹੁੰਦੀ ਹੈ। ਉਤਲੇ ਨੂੰ ਪੱਦ ਬਹੁਤਾ ਪੈਂਦਾ? ਜੀ ਜੀ। ਉਤਲੇ ਨੂੰ ਸਫਰ ਜ਼ਿਆਦਾ ਪਾਇਆ ਜਾਂਦਾ। ਉਤਲੇ ਨੂੰ ਸਫਰ ਪੈਂਦਾ ਜੀ। ਜੀ ਜੀ। ਜਿਸ ਟਾਈਮ ਮੁੜਨਾ ਨਾ ਉਤਲੇ ਨੇ ਮੁੜਨਾ। ਹਾਂਜੀ ਹਾਂਜੀ। ਅੱਛਾ, ਜਿਹੜੀਆਂ ਆਪਾਂ ਇਹਨਾਂ ਨੂੰ ਟੁਰਦੇ ਹੋਏ ਆ ਨਾ, ਅੱਗੇ ਟੱਗੇ ਆਮ ਬਹਿ ਜਾਂਦੇ ਸੀ। ਹਾਂਜੀ ਹਾਂਜੀ। ਬਹਿ ਜਾਂਦੇ ਸੀ। ਬਹਿ ਜਾਂਦੇ ਸੀ। ਇਹ ਬੜੀ ਭੈੜੀ ਬਿਮਾਰੀ ਬਣ ਜਾਂਦੀ ਸੀ ਢੱਗਿਆਂ ਨੂੰ। ਉਹ ਸ਼ੁਰੂ ਤੋਂ ਜਦੋਂ ਵਾਤਰੀ ਕੱਢਨੇ ਆ ਨੇ, ਹਲਾਂ ਤੇ ਟੁਰਨੇ ਆ ਜੀ, ਹਾਂ ਹਾਂ। ਉਹ ਉਦੋਂ ਹੀ ਜਿਨ੍ਹਾਂ ਨੂੰ ਆਦਤ ਬਣ ਜਾਵੇ ਉਹ ਫਿਰ ਨਹੀਂ ਛੱਡਦੇ ਆਦਤ। ਉਹ ਛੱਡਦੇ ਨਹੀਂ ਆ। ਹਾਂਜੀ ਜੀ। ਅਗਰ ਕੋਈ ਬੰਦਾ ਸਿਆਣਾ ਇਹਨਾਂ ਨੂੰ ਵਾਤਰੀ ਕੱਢਦਾ ਨਾ, ਉਹ ਤੇ ਨਹੀਂ ਬੈਂਦੇ। ਹਾਂ, ਉਹ ਤਾਂ ਫਿਰ ਉਹਦੀ ਕਮਾਲ ਆ, ਸਵਾਰ ਦੀ ਕਮਾਲ ਆ। ਟੱਗੇ ਅਸੀਂ ਤੁਸੀਂ ਭਜਾ 2 ਮਣ ਵਜ਼ਨ ਚੱਕਦੇ ਨੇ, ਤੁਹਾਡੇ ਸਿਰ ਤੇ 4 ਮਣ ਰੱਖ ਦੋ, ਤੁਸੀਂ ਬਹਿਣਾ ਹੀ ਹੈ। ਬਹਿਣਾ ਹੀ ਆ। ਹਾਂ। ਤੇ ਉਹ ਅੱਗੇ ਟੱਗੇ ਭਜਾਉਂਦੇ ਹੁੰਦੇ ਸੀ ਨਾ, ਤੇ ਉਹ ਮਾੜੇ ਟੱਗਿਆਂ ਨੇ ਕੀ ਕਰਨਾ ਵੀ ਉਹ ਸੁਹਾਗਾ ਭਜਾਣਾ ਨਾ, ਤੇ ਉਹਨੇ ਚੀਰ ਜਾਣਾ। ਜੀ ਜੀ। ਜਾਂ ਬੈਲੀਆਂ ਭਜਾਣੀਆਂ 2 ਟੱਗੇ ਵਾਲੀ ਰੇੜੀ ਜੀ, ਜੀ ਜੀ। ਤੇ ਉਹ ਉਹਨਾਂ ਨੇ ਵੀ ਚੀਰ ਜਾਣਾ। ਉਹਦਾ ਚੀਰਦਾ ਹੁੰਦਾ ਨਾ ਟੱਗਾ, ਉਹ ਫਿਰ ਜੇ ਆਦਤ ਪੈ ਜਾਵੇ ਜਾਂ ਟੱਗਾ ਹਲਾਂ 'ਚ ਬਹਿਣ ਲੱਗ ਜਾਵੇ, ਬਸ ਫਿਰ ਉਹ ਕੰਮ ਖਰਾਬ ਹੁੰਦਾ। ਇਹ ਤਾਂ ਨਹੀਂ ਬਹਿੰਦੇ ਬੁੰਦੇ? ਨਹੀਂ ਜੀ, ਕੋਈ ਬੰਦ। ਅੱਛਾ। ਇਹਨਾਂ ਨੂੰ ਸ਼ਾਮ ਤੱਕ ਵਾਹੀ ਰੱਖਣ ਨੂੰ ਕੋਈ ਰੋਲਾ ਨਹੀਂ। ਹਾਂ। ਹਾਂਜੀ। ਤੇ ਤੜਕੇ ਉੱਠ ਕੇ ਆਣਾ ਤੁਸੀਂ? ਹਾਂਜੀ, ਤੜਕੇ ਸਵੇਰ ਅਜ਼ਾਨਾਂ ਟਾਈਮ। ਅੱਛਾ, ਇਹ ਹੁਣ ਤੁਹਾਡੇ ਰੋਜ਼ੀ ਦਾ ਵਸੀਲਾ ਵੀ ਹੈ? ਜੀ ਜੀ, ਰੋਜ਼ੀ ਦਾ ਵਸੀਲਾ। ਅੱਛਾ, ਜਿਹੜੀ ਤੁਸੀਂ ਆ ਹਲ ਵਾਹੁੰਦੇ ਆ ਜਾਂ ਕੀ ਇਹ ਮਜ਼ਦੂਰੀ ਵੱਖਰੇ ਵੱਖਰੇ ਆ ਵੀ? ਨਰਮਾ ਸਿਆੜਨਾ ਵੱਖਰੇ ਆ, ਕਮਾਦ ਸੀੜਨਾ ਵੱਖਰੇ ਆ? ਜੀ ਜੀ।
ਅੱਛਾ ਨਰਮੇ ਦੀ ਕੀ ਕਿੱਲਾ ਚੱਲਦਾ? ਨਰਮੇ ਦਾ 2500 ਹੈ ਜੀ ਤੇ ਤੇ ਕਮਾਨ ਦਾ 3000 ਹੈ ਜੀ। ਅੱਛਾ ਜਿਹੜੀ ਆ ਵਿਹਲੀ ਜ਼ਮੀਨ ਬਾਣੀ ਹੈ ਜਾਂਦੀ ਅੱਜ ਮੈਂ ਹੁਣ ਆਹ ਰਾਉਣੀ ਕੀਤੀ ਪਈ ਜੀ ਜੀ ਇਹਦਾ 3500। ਵਾਹਣ ਦਾ ਹਾਂਜੀ ਹਾਂਜੀ ਕੈਰ ਦਾ। ਹਾਂਜੀ ਹਾਂਜੀ ਅੱਛਾ ਤੇ ਜਿਹੜੀ ਢੱਗਿਆਂ ਦੀ ਵਹਾਈ ਆ ਹਾਂਜੀ ਤੇ ਇਹ ਟਰੈਕਟਰ ਦੀ ਵਹਾਈ 'ਚ ਕੀ ਫਰਕ ਕੱਢਦੇ ਹੋ ਤੁਸੀਂ? ਬੜਾ ਫਰਕ ਹੈ ਜੀ। ਹਾਂ ਟਰੈਕਟਰ ਮੈਂ ਰੱਖਿਆ ਤਕਰੀਬਨ 14 ਸਾਲ। ਅੱਛਾ ਉਸ ਤੋਂ ਪਹਿਲੇ ਮੇਰੇ ਕੋਲ ਟੱਗੇ ਸੀ। ਹਾਂ ਮੈਂ ਟੱਗੇ ਵੇਚ ਕੇ ਟਰੈਕਟਰ ਲਿਆ 14 ਸਾਲ ਟਰੈਕਟਰ ਵਾਇਆ ਮੈਨੂੰ ਨਹੀਂ ਚਾਸ ਆਈ ਮੈਂ ਆਪ ਹੀ ਬਿਮਾਰ ਹੋ ਗਿਆ। ਮੁੱਕ ਗਈ ਗੱਲ। ਟਰੈਕਟਰ ਤੋਂ ਲੈਣਾ ਮੈਂ ਮੋਟਰਸਾਈਕਲ ਤੇ ਚੜ ਜਾਣਾ ਮੋਟਰਸਾਈਕਲ ਤੋਂ ਲੈਣਾ ਟਰੈਕਟਰ ਤੇ ਚੜ ਜਾਣਾ ਜੀ ਢਿੱਡ ਮੇਰਾ ਫੁੱਲ ਗਿਆ ਤੁਰਨ ਲੱਗਿਆ ਸਾਕਣ ਲੱਗ ਜਾਣਾ ਤੁਰਨ ਕਰ ਦਿਲ ਨਾ ਕਰਨਾ। ਮੈਂ ਆਖਿਆ ਵੀ ਇਹਨੂੰ ਦਫਾ ਕਰੀਏ ਜਿਹੜੀ ਕੋਈ 7-8 ਕਿੱਲਿਆਂ ਦੀ ਵਾਹੀ ਕਰਨੀ ਇਹਨਾਂ ਢੱਗਿਆਂ ਤੇ ਹੀ ਕਰੀਏ। ਵਾਹ ਵਾਹ ਉਹਨਾਂ ਦੀ ਜਿਹੜਾ ਫਾੜਾ ਉਹ ਇੰਨਾ ਕੁ ਥੱਲੇ ਜਾਂਦਾ ਸੀ। ਹਾਂ ਉਹ ਜ਼ਮੀਨ ਜਦੋਂ 2-4 ਵਾਰ ਵੰਦੀ ਸੀ ਹਟ ਕੇ ਉਹ ਜ਼ਮੀਨ ਤੋਂ ਵਾਹੀ ਤਾਂ ਟੁਰਦੀ ਹੀ ਨਹੀਂ ਸੀ। ਟੁਰਦੀ ਨਹੀਂ। ਆ ਜਾਂਦਾ ਤਕਰੀਬਨ ਮੋਢੇ ਤੱਕ ਆ ਵੇਖੋ ਹਾਂ ਇਹ ਇਤਾਂ ਤੱਕ ਥੱਲੇ ਲੰਦਾ ਜੀ। ਬੱਲੇ ਇਹ 2 ਫੁੱਟ ਤੋਂ ਵੀ ਬਹੁਤਾ ਬਣ ਰਿਹਾ। ਮੈਂ ਜਦੋਂ ਤੇ ਡੱਗੇ ਮੈਂ ਜਦੋਂ ਟਰੈਕਟਰ ਵੇਚਿਆ ਨਾ ਜੀ ਹਾਂਜੀ ਉਦੋਂ ਮੇਰਾ ਕੋਈ ਇਰਾਦਾ ਬਾਹਰ ਜਾਣ ਦਾ। ਅੱਛਾ ਮੈਂ 7 ਲੱਖ ਰੁਪਈਆ ਵੀ ਠਗਾਇਆ ਹੈ ਹਾਂ ਮਲੇਸ਼ੀਆ ਦਾ। ਉਦੋਂ ਮੈਂ ਆਦੀ ਰਿਪੋਰਟ ਕਰਾਈ ਪੰਜਾਬ ਲੈਬਾਰਟਰੀ 'ਚ ਉਹਨਾਂ ਮੈਨੂੰ ਹੈਪੇਟਾਈਟਸ ਸੀ ਦੱਸੀ ਜਰਕਾਨ ਦੱਸਿਆ। ਹਾਂ ਮੈਂ ਆਖਿਆ ਮਰ ਗਿਆ ਜੀ। ਫਿਰ ਜੀ ਮੈਂ ਦਵਾਈ ਕੋ ਤਕਰੀਬਨ 8,000 ਦੀ ਲਈ ਸੀ ਡਾਕਟਰ ਮੁਨੀਰ ਕੋਲ ਕੰਜਵਾਣੀਓ ਜੀ। ਹਾਂ ਹਾਂ ਮੋੜ ਕੇ ਮੈਂ ਕੋਈ ਨਹੀਂ ਰਿਪੋਰਟ ਕਰਾਈ ਮੈਂ ਕਿਹਾ ਅੱਲਾ ਕੀਤਾ ਖੈਰ ਸਲਾ ਹੋ ਖੈਰ ਗਈ। ਸਲਾ ਹੋ ਜੀ। ਉਹ ਮੋੜ ਇੱਕ 300 ਦੀ ਰਿਪੋਰਟ ਕਰਾਈ ਉਹਨਾਂ ਮੋੜ ਮੈਨੂੰ ਹੈਪੇਟਾਈਟਸ ਸੀ ਜਰਕਾਨ ਦੱਸਿਆ। ਹਾਂ ਉਦੋਂ ਜਦੋਂ ਇਹ ਛੋਟੀ ਰਿਪੋਰਟ ਕਰਾਈ ਉਦੋਂ ਜੀ ਮੈਂ ਟੱਗੇ ਲੈ ਲਏ ਸੀ। ਹਾਂ ਆਹ ਮੇਰੇ ਕੋਲ ਪਹਿਲੇ ਦਾ ਸੀ ਇੱਕ ਟੱਗਾ ਹੋਰ ਸੀ ਮੈਂ ਜਬਾਰ ਗੁੱਜਰ ਕੋਲ ਲਿਆ ਸੀ। ਹਾਂ ਹਾਂ ਉਹ ਉੱਤੇ ਲਿਆ ਤੇ ਜਦੋਂ ਮੈਂ ਇਹ ਟੱਗੇ ਵਾਏ 6 ਮਹੀਨੇ ਹਾਂ ਹਾਂ ਪੰਜਾਬ ਲੈਬਾਰਟਰੀ में भाई मेरा बाहर रहता सऊदी है ਹਾਂ मैं तो छोटा है जी ਹੂੰ ਉਹਨੇ ਮੈਨੂੰ ਆਖਿਆ ਵੀ ਤੈਨੂੰ ਲੈ ਉਹਨਾਂ ਦੀ ਰਿਪੋਰਟ ਕਰਾ ਪੰਜਾਬ ਲੈਬਾਰਟਰੀ ਚੋਂ ਅੱਛਾ ਵੀ ਇੱਥੇ ਲੱਗਣਾ 3000 ਜਗ੍ਹਾ ਜਾਂ ਲਾਹੌਰ ਜਾ ਕੇ ਜੇ ਰਿਪੋਰਟ ਕਰਾਣੀ ਉਹਦਾ ਲੱਗਣਾ 30000 ਰੁਪਇਆ। ਹਾਂ ਉਹ ਮੈਂ ਇੱਥੇ ਪੰਜਾਬ ਲੈਬਾਰਟਰੀ ਜਾ ਕੇ ਰਿਪੋਰਟ ਕਰਾਈ ਮੈਂ ਡਰਦਾ ਗਿਆ ਮੈਂ ਕਿਹਾ ਅੱਲਾ ਹੀ ਖੈਰ ਕਰੇ। ਹਾਂ ਜਦੋਂ ਟਰੈਕਟਰ ਬਣਦਾ ਉਦੋਂ ਹੈਪੇਟਾਈਟਸ ਸੀ ਜਰਕਾਨ ਆ। ਹੁਣ ਜੇ ਰਿਪੋਰਟ ਕਰਾਈ ਹੈ ਜੀ ਉਹਦੇ ਵਿੱਚ ਕੁਝ ਵੀ ਨਹੀਂ ਆਇਆ। ਵਾਹ 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 ਉਹ ਮੈਨੂੰ ਲੈਬਾਰਟਰੀ ਜਦੋਂ ਮੈਂ ਦੂਸਰੇ ਦਿਨ ਰਿਪੋਰਟ ਲੈਣ ਗਿਆ ਮੇਰੇ ਕੋਲ 3000 ਰੁਪਏ ਮੈਂ ਕਿਹਾ ਮੈਂ ਕੱਢ ਦਿੱਤਾ ਮੇਰੇ ਮੂੰਹ ਨੂੰ ਦੇਖਣ ਲੱਗਾ ਭਾਈ ਤੂੰ ਤਾਂ ਬਹੁਤਾ ਪਰੇਸ਼ਾਨ ਸੀ ਹੂੰ ਯਾਰ ਤੂੰ ਕੀ ਕਾਰੋਬਾਰ ਕਰਨਾ। ਮੈਂ ਕਿਹਾ ਭਾਈ ਮੈਂ ਕੁਝ ਵੀ ਨਹੀਂ ਕਰਦਾ ਕੀ ਕਰਨਾ ਜੀ ਹਾਂ ਜ਼ਿੰਮੇਦਾਰਾ ਕਰਨਾ ਜੀ। ਹਾਏ ਉਹ ਕਿਹਾ ਭਾਈ ਤੈਨੂੰ ਕੋਈ ਮਰਾਜ਼ ਹੀ ਨਹੀਂ ਯਾਰ ਸਾਡੀ ਲੈਬਾਰਟਰੀ ਦੇ ਵਿੱਚ ਜਿੰਨੇ ਵੀ ਆਏ ਕਿਸੇ ਨੂੰ ਜਰਕਾਨ ਕਿਸੇ ਹੈਪੇਟਾਈਟਸ ਕਿਸੇ ਟੀਬੀ ਕਿਸੇ ਨੂੰ ਸ਼ੂਗਰ ਕਿਸੇ ਨੂੰ ਕਾਇ ਮਰ ਕਿਸੇ ਕਾਇ ਮਰ। ਹਾਂ ਉਹ ਕਿਹਾ ਭਾਈ ਮੈਂ ਜਾਨ ਮੈਂ ਕੰਮ ਦੱਸ ਮੈਂ ਤੈਨੂੰ ਤਾਂ ਰਿਪੋਰਟ ਦਾ ਦੱਸਣੀ ਸਿੱਧੀ ਗੱਲ ਤਾਂ ਦੇ ਦੱਸਣੀ। ਹੂੰ ਮੈਂ ਕਿਹਾ ਭਾਈ ਮੈਂ ਸਵੇਰ ਉੱਠ ਕੇ ਟੱਗਿਆ ਤੇ 2-2 ਕਿੱਲੇ ਆਣਾ ਦੇ ਬੰਨਾ ਹਾਂ ਤੇ ਫਿਰ ਮੱਝਾਂ ਨੂੰ ਪੱਠੇ ਪਾਣਾ। ਹੂੰ ਉਸੇ ਕਹਾ ਸ਼ਾਬਾਸ਼ ਭਾਈ ਆਹ ਕੰਮ ਤੈਨੂੰ ਲੈ ਕੇ ਨਿਕਲ ਗਿਆ। ਵਾਹ 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 ਮੈਂ ਜਦੋਂ ਇਹ ਫਿਲਮ ਸ਼ੁਰੂ ਕੀਤੀ ਨਾ ਜੀ ਜੀ ਮੈਂ ਉਹਦੇ 'ਚ ਇੱਕ ਗੱਲ ਕੀਤੀ ਸੀ ਉਹ ਗੱਲ ਤੁਸੀਂ ਸਬੂਤ ਕਰਤੀ ਜੀ ਜੀ ਵੀ ਉਹ ਕਸਬ ਆ ਇਹ ਹਾਂ ਜਿਹੜਾ ਬੰਦੇ ਦੀ ਫਿਤਰਤ ਦੇ ਸਿਹਤ ਦੇ ਐਨ ਮੁਤਾਬਕ ਆ ਜੀ, ਜੀ। ਬੰਦੇ ਦੇ ਦਿਮਾਗ ਦੇ ਐਨ ਮੁਤਾਬਕ ਆ ਜੀ ਜੀ ਵੀ ਬੰਦਾ ਰਾਜ਼ੀ ਇਹਦੇ 'ਚ ਰਹਿੰਦਾ। ਹਾਂ ਹੁਣ ਉਹਨਾਂ ਨੇ ਦੱਸਿਆ ਉਹ ਯਕੀਨ ਕਰੋ ਮੈਂ ਕੱਲ ਢੱਗੇ ਨਹੀਂ ਜੁੱਤੇ ਹਾਂ। ਮੇਰਾ ਕੰਮ ਕੋਈ ਨਹੀਂ ਆ ਹਾਂ ਹਾਂ ਲੇਕਿਨ ਮੈਨੂੰ ਸਾਰਾ ਦੇ ਸ਼ਾਮ ਤੱਕ ਇਵੇਂ ਮਾਲੂਮ ਹੋਇਆ ਵੀ ਮੇਰੀ ਜਿੰਦ ਨਿਕਲਦੀ ਪਈ ਜੀ, ਜੀ। ਐ ਆਲੋ ਜਿਹਾ ਤਾਪ ਜਾਈ ਮਾਲੂਮ ਹੋਵੇ ਤੇ ਟੁਰਨ ਕਾ ਦਿਲ ਨਾ ਕਰੇ ਪਰੇਸ਼ਾਨੀ ਜੀ। ਹਾਂ ਅੱਜ ਹੁਣ ਮੇਰਾ ਦਿਲ ਐਡਾ ਖੁਸ਼ ਹੈ ਜਿੰਦਾ ਮੈਨੂੰ ਰੋਟੀ ਯਾਦ ਹੀ ਨਹੀਂ। ਹਾਂ ਯਕੀਨ ਕਰੋ ਵਾਹ 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 ਇਹ ਸਾਡੇ ਬਜ਼ੁਰਗ ਕਿਉਂ ਲੰਮਾ ਜੀ ਗਏ। ਹਾਂ ਸਾਡੇ ਬਜ਼ੁਰਗ ਦੇ ਅਖੀਰ ਤੱਕ ਦੰਦ ਉਵੇਂ ਦੇ ਉਵੇਂ ਸੀ ਜੀ ਜੀ ਸਿਰ ਦੇ ਵਾਲ ਉਵੇਂ ਦੇ ਉਵੇਂ ਤੇ 80 85 90 95 ਦੇ ਹੋ ਕੇ ਗਏ ਕੋਈ 100 ਵੀ ਟੱਪ ਗਏ ਜੀ ਜੀ ਤੇ ਉਹ ਤੰਦਰੁਸਤ ਗਏ ਆ। ਉਹਦੇ ਚ ਰਾਜ਼ ਆਹੀ ਸੀ ਜਿਹੜਾ ਤੜਕੇ ਉੱਠ ਕੇ ਆ ਵਹਾਈ ਕਰਦੇ ਸੀ ਨਾ ਹਾਂ। ਇਹਦੇ ਚ ਬਾਬਾ ਬੜਾ ਰਾਜ਼ ਆ। ਮੈਂ ਬੜਾ ਅੱਜ- ਰਾਜ਼ ਬੜਾ ਬੜਾ ਰਾਜ਼ ਰਾਜ਼ ਮੈਂ ਅੱਜ ਵੀ ਕਹੂੰਗਾ ਕਿ ਸਾਡੇ ਭਰਾ ਜਵੇਦ ਤੋਂ ਇਸ ਕਿਸਾਨ ਤੋਂ ਸਬਕ ਸਿੱਖੋ ਵੀ ਜਿਹੜੇ ਬੰਦੇ ਕਹਿੰਦੇ ਆ ਨਾ ਵੀ ਤੰਦਰੁਸਤੀ ਨਹੀਂ ਔਖੇ ਸੌਖੇ ਜੀ। ਢੱਗਿਆਂ ਦੀ ਜੋਗ ਲਵੋ ਤੇ ਆਪਣਾ ਨਰਮਾ ਸੀੜੋ ਆਪਣਾ ਕਮਾਦ ਸੀੜੋ ਕੋ ਉਂਝ ਵੀ ਸਗਵੀਂ ਜ਼ਮੀਨ ਵੀ ਵਾਹ ਲਓ। ਜੀ ਜੀ ਲਾ ਕੋਈ ਬਿਮਾਰੀ ਰਹਿ ਜਾਵੇ ਜਿਵੇਂ ਉਹਨਾਂ ਨੇ ਗੱਲ ਕੀਤੀ ਹੈ ਤੇ ਫਸਲ 'ਚ ਬਰਕਤ ਇੱਕ ਤੜਕੇ ਆ ਕੇ ਆਪਣੀ ਫਸਲ ਨੂੰ ਗੇੜਾ ਵੱਜਦਾ ਫਸਲ ਉਂਝ ਹੀ ਖੁਸ਼ ਹੋ ਜਾਂਦੀ ਵੀ ਖੁਸ਼ ਬਿਲਕੁਲ ਮੇਰਾ ਮਾਲਕ ਆਇਆ ਹੈ। ਬਿਲਕੁਲ ਮਾਲਕ ਤਾਂ ਰੱਬ ਆ ਚਲੋ ਬੰਦਿਆਂ ਨੂੰ ਵੀ ਉਹਨੇ ਬਣਾਇਆ ਮਾਲਕ। ਹਾਂਜੀ ਹਾਂਜੀ ਅੱਛਾ ਹੋਰ ਤੁਹਾਡਾ ਕੀ ਕੰਮ ਕੁੰਮ ਆ? ਹੋਰ ਜੀ ਅੜਕ ਮੱਝਾਂ ਹਨ 4-5 ਉਹਨਾਂ ਨੂੰ ਪੱਠੇ ਪੁੱਠੇ ਪਾ ਦਿੰਦੇ ਆ। ਚੰਗਾ ਤੇ ਇਹ ਵੀ ਰੋਜ਼ੀ ਦਾ ਵਸੀਲਾ। ਹਾਂਜੀ ਜਿਹੜੀਆਂ ਆਵਾਜ਼ਾਂ ਹਲ ਸਵੇਰ ਵਾਂਦੇ ਦਾ ਦੁੱਧ ਵੇਚ ਦਿੱਤਾ ਸ਼ਾਮ ਦਾ ਪੀ ਪੂ ਛੱਡਿਆ ਅੱਲਾ ਲਗਾਇਆ ਸੱਲਾ। ਠੀਕ ਹੈ ਜਿਹੜੀਆਂ ਹਲ ਵਾਂਦਿਆਂ ਹੋਇਆਂ ਆਵਾਜ਼ਾਂ ਨਹੀਂ ਕੱਢਦੇ ਹੁੰਦੇ ਜੀ ਜੀ ਆਪਣੇ ਬਜ਼ੁਰਗ ਵੀ ਤੁਸੀਂ ਵੀ, ਹਾਂਜੀ ਹਾਂਜੀ ਉਹ ਤੁਸੀਂ ਹੁਣ ਜਿਸ ਟਾਈਮ ਲੋੜ ਪੈਣੀ ਤੁਸੀਂ ਕੱਢਣੀਆਂ ਵੀ ਆ ਠੀਕ ਹੈ ਤੇ ਅਸੀਂ ਹੁਣ ਤੁਹਾਨੂੰ ਵਾਂਦਿਆਂ ਨੂੰ ਵੀ ਦਿਖਾਣਾ। ਜੀ ਜੀ ਹਾਂ ਉਹ ਪੁਰਾਣਾ ਵੇਲਾ ਚੇਤੇ ਕਰਾਂ। ਉਹਦਾ ਮਤਲਬ ਕੀ ਆ ਹੁਣ ਜਿਹੜਾ ਤੁਸੀਂ ਬੋਲ ਕੋਈ ਗੱਲਾਂ ਦੱਸੋ ਵਿੱਚੋਂ ਜਿਹੜਾ ਬੋਲਦੇ ਆ ਢੱਗਿਆਂ ਨਾਲ ਗੱਲਾਂ ਕਰਦਾ ਸਵਾਰ ਪੂਰੀਆਂ ਕਰਦਾ ਜੀ। ਉਹ ਕਿਹੜੀ ਜ਼ਬਾਨ ਆ ਉਹਦੀ ਜਦੋਂ ਤੁਸੀਂ ਕਹਿੰਦੇ ਆ ਉਹ ਟੱਗਿਆ ਵਗੇ ਜਾਂਦੇ ਆ ਸਾਈਡ ਦੇ ਉੱਤੇ ਵਗੇ ਜਾਂਦੇ ਆ। ਠੀਕ ਆ
ਜੇ ਹਲ ਥੱਲੇ ਲੈਣੀ ਹੈ ਨਾ ਹਾਂ ਹਾਂ ਤੇ ਥੱਲੇ ਰੱਖਣਾ ਤੱਤ ਉਤਾਂ ਹੋ ਠੀਕ ਹੈ ਨਾ? ਤਾਂ ਹਾਂਜੀ ਉਤਾਂ ਵੀ ਜੇ ਤਾਂ ਤਾਂ ਸਾਈਡ ਰੂ ਕਪਾਸ ਪਟੀਮੈਂਟ ਹੋ ਗਈ ਹੈ ਨਾ ਜੀ ਹਾਂ ਤੇ ਫਿਰ ਉਤਲੇ ਟੱਗੇ ਨੂੰ ਕਹਿਣਾ ਥੱਲੇ ਠੱਠ ਠੇਠਾਂ ਹੋ ਠੇ ਠਾਂ ਹਾਂ। ਵਾਹ ਉਹਨੇ ਸਮੇਂ ਜਿਹੜਾ ਵੀ ਮੈਨੂੰ ਪੈਂਦਾ ਵੀ ਹੇਠਾਂ ਉਹਨੇ ਉਹ ਹੇਠ ਥੱਲੇ ਆ ਜਾਣਾ ਹਾਂ ਹਾਂ ਹੋ ਜਾਂਦੇ ਆ ਲੱਗ ਜਾਂਦੇ। ਜਿਹੜਾ ਬੰਦਾ ਬੰਨੇ ਤੇ ਖਲੋਤਾ ਹੁੰਦਾ ਉਹ ਕਹਿੰਦਾ ਵੀ ਇਹ ਸਵਾਰ ਖਬਰੇ ਥੱਥਾ ਹਾਂ ਵੀ ਤਾਹਾਂ ਕਹਿੰਦਾ ਵੀ ਤੂੰ ਉਂਝ ਕਹਿ ਦੇ ਤਾਹਾਂ ਹੋ ਹਾਂ ਵੀ ਠੱਠੇ ਠਾਂ ਹੋ। ਇਹ ਟੱਗਿਆਂ ਦੀ ਜ਼ਬਾਨ ਆ। ਇਹ ਬਾਬਾ ਟੱਗਿਆਂ ਨਾਲ ਗੱਲਾਂ ਕਰਨੀਆਂ ਪੈਂਦੀਆਂ। ਹਾਂ, ਹਾਂ। ਬੰਦਾ ਰਲ ਜਾਂਦਾ ਟੱਗਿਆਂ ਜੀ ਨਾਲ। ਜੀ ਸਵਾਰ ਤਾਂ ਟੱਗਿਆਂ ਨਾਲ ਖੇਡਦਾ ਹੁੰਦਾ। ਜਦੋਂ ਕਹਿਣਾ ਵੀ ਉਹ ਥੱਲੇ ਵਾਲੇ ਨੂੰ ਕਹਿਣਾ ਹੈ ਹਾਂ ਜਦੋਂ ਉੱਪਰ ਕਰਨੇ ਨੇ ਉੱਪਰ ਮਤਲਬ ਆ ਮੈਂ ਹਲ ਲਈ ਜਾਣਾ ਜਦੋਂ ਮੇਰਾ ਹਲ ਥੱਲੇ ਲੈ ਗਿਆ ਮੈਂ ਥੱਲੇ ਡੱਗਣ ਕਰਨਾ ਤੂੰ ਤਾਂ ਤੂੰ ਤਾਂ ਹੋ ਹਾਂ ਉਹ ਤਾਂ ਹੋ ਬਾਈ। ਹਾਂ ਤੇ ਜਦੋਂ ਬਹੁਤੇ ਤਾਂ ਚਲੇ ਜੇ ਗਏ ਬਹੁਤ ਉਤਾ ਚਲੇਗਾ ਤੂੰ ਉਤਲੇ ਨੂੰ ਆਖਣਾ ਠੱਠੇ ਹੇਠਾਂ ਹੋ ਠੱਠੇ ਠਾਂ ਥੱਲੇ ਆ ਗਲਾਤਰੇ ਚਾ ਗਲਾਤਰੇ ਚਾ ਆ ਤੇਰਾ ਗੋਸ਼ਤ ਖਾਵਾਂ ਤੇਰਾ ਕਲਿਆ ਖਾਵਾਂ ਤੇਰਾ ਕਲਿਆ ਕੱਢਾਂ ਹਾਂ, ਕਲਿਆ ਕੱਢਾਂ ਤੇਰਾ ਆ ਤੈਨੂੰ ਹਲਾਲ ਕਰਾਂ। ਜੀ ਸੁਬਹ ਜੀ ਅਸੀਂ ਆਉਂਦੇ ਹਾਂ ਤਕਰੀਬਨ 4 ਵਜੇ ਵਾਪਸੀ ਜੀ 9 ਵਜੇ 10 ਵਜੇ 8 ਵਜੇ ਜਿਤਨੀ ਕੁ ਮਤਲਬ ਜ਼ਮੀਨ ਹੋਵੇ ਉਸ ਹਿਸਾਬ ਨਾਲ ਹੈ ਪੋਸਟ ਕਿੰਨੇ ਹਰ ਰੋਜ਼ ਕੱਢ ਜਾਂਦੇ ਹਰ ਰੋਜ਼ ਜੀ ਮੈਂ ਬੜੀ ਖੁਸ਼ੀ ਨਾਲ 3 ਕਿੱਲੇ ਕਪਾਸ ਦੇ ਕੱਢ ਜਾਣਾ ਮਾਸ਼ਾਅੱਲਾ ਮਾਸ਼ਾਅੱਲਾ। ਹੁਣ ਮੈਂ 3 ਕਿੱਲੇ ਪੂਰੇ ਕਰਕੇ ਜਾਣਾ ਅੱਛਾ ਗੱਲ ਪੁੱਛਣ ਵਾਲੀ ਤਾਂ ਨਹੀਂ ਹੈ ਹਰ ਬੰਦੇ ਨੂੰ ਸਮਝ ਆ ਗਈ ਆ ਵੀ ਰਾਜ਼ ਕੀ ਹੈ ਪਰ ਫਿਰ ਵੀ ਅਸੀਂ ਜਵੇਦ ਸਾਹਿਬ ਨੂੰ ਪੁੱਛਦੇ ਹਾਂ ਜੀ, ਜੀ। ਵੀ ਟਰੈਕਟਰ ਵਾਲਾ ਲੈਂਦਾ 1800 ਲੈਣ ਲੱਗ ਗਏ ਹੁਣ ਜੀ ਇੱਕ ਸੀਂ ਦਾ ਹਾਂਜੀ ਤੁਸੀਂ 3500 ਲੈਣਾ ਇੱਕ ਸੀਂ ਦਾ ਜੀ ਟਰੈਕਟਰ ਦਾ 2200 ਲੈਂਦਾ ਅੱਛਾ ਹਾਂਜੀ ਚਲੋ 2200 ਲਾ ਲਓ ਜੀ ਤੇ ਤੁਸੀਂ ਲੈਣਾ 3500 ਜੀ ਜੀ ਮੈਨੂੰ ਕੀ ਫਾਇਦਾ ਵਹਾਣ ਦਾ ਟੱਗਿਆਂ ਨਾਲ ਤੁਹਾਨੂੰ ਇਹ ਫਾਇਦਾ ਜੀ ਹਲ ਡੂੰਗਾ ਜੱਸੀ ਹਾਲ ਡੂੰਗਾ ਜਾਓ ਮੁੰਨੇ ਨਾਲ ਵਾਣੀ ਉਹ ਥੱਲੇ ਜਦੋਂ ਤੁਸੀਂ ਵਾਹੀ ਗੱਡਣੀ ਵਾਹੀ ਤੁਹਾਡੀ ਜਬਦੇ ਉਤੋਂ ਹੋਣੀ ਠੀਕ ਹੈ ਨਾ ਜੀ ਇਹ ਹਲ ਡੂੰਗਾ ਜਾਂਦਾ ਹਾਲ ਡੂੰਗਾ ਜਾਂਦਾ ਨਾਲੇ ਦੇ ਮਗਰ ਬੰਦੇ ਟੁਰ ਕੇ ਆਉਣਾ ਹੁੰਦਾ ਬੜਾ ਵਖਤ ਨਾਲ ਬੜਾ ਵਖਤ ਤੇ ਟਰੈਕਟਰ ਦੇ ਤੇ ਬੈਠਾ ਬਿਠਾਏ ਵਾਹ ਲੈਣੀ ਜੇ ਬੰਦਿਆਂ ਨੂੰ ਇਹਦੀ ਕਦਰ ਪਤਾ ਲੱਗ ਜੇ ਨਾ ਇਹ ਤਾਂ 3500 ਰੁਪਈਆ ਦੱਸਿਆ ਨਾ ਭਾਈ ਜਵੇਦ ਨੇ ਇਹ 35000 ਦੇ ਕੇ ਵੀ ਇਹ ਕੰਮ ਕਰਨ ਕਰਨਗੇ ਹਾਏ ਜੇ ਕਿਤੇ ਬੰਦਿਆਂ ਨੂੰ ਇਹਦਾ ਪਤਾ ਜਿਨ੍ਹਾਂ ਲੱਗ ਨੂੰ ਨਹੀਂ ਕਦਰ ਦਾ ਪਤਾ ਜਿਨ੍ਹਾਂ ਨੂੰ ਕਦਰ ਆ ਬੰਦੇ ਖਲੋਤੇ ਪੈਰ ਟਰੈਕਟਰ ਵੇਚ ਕੇ ਟੱਗੇ ਲੈਣਗੇ ਹਾਂ। ਅੱਛਾ ਇਹ ਟਾਈਮ ਆਣਾ ਆਣਾ ਜੀ ਇਹ ਨਾ ਦੁਨੀਆ ਹੁਣ ਮੁੜ ਕੇ ਤੇ ਆ ਮੈਂ ਰਹੀ ਵੇਚ ਕੇ ਟਰੈਕਟਰ ਲਈ ਬੈਠਾ ਤੁਸੀਂ ਲਿਆ ਜੀ ਨਹੀਂ ਖਾਸੇ ਕੰਮਾਂ 'ਚ ਅਸੀਂ ਦੇਖਿਆ ਬੰਦੇ ਨਾ ਮੁੜ ਕੇ ਆ ਰਹੇ ਆ ਹਾਲਾਂਕਿ ਮੈਂ ਹਲ ਵਾਹ ਕੇ ਜਾ ਕੇ ਪੱਠੇ ਮੈਨੂੰ ਵੱਢਣੇ ਪੈਂਦੇ ਹਾਂ, ਵੱਢਣੇ ਜਾ ਤੇ ਮੈਨੂੰ ਬੜੀ ਮਤਲਬ ਹੈ ਨਾ ਉਹ ਆਵਾਜ਼ ਆ ਰਹੀ ਆਵਾਜ਼ ਆ ਰਹੀ ਜੀ ਬਣਦੀ ਲੇਕਿਨ ਧੁੱਪ ਕੁਝ ਚੜ੍ਹ ਨਹੀਂ ਜਾਂਦੀ। ਅੱਲਾ ਦਾ ਸ਼ੁਕਰ ਹੈ ਜੀ ਸਿਹਤ ਤਬੀਅਤ ਰੱਬ ਦੇਵੇ ਬਾਕੀ ਦੀ ਅਰਸ਼ ਅੱਲਾ ਦੇ ਵਾਸਤੇ ਸਿਹਤ ਇਹਦੇ ਵਿੱਚ ਆ ਜੀ ਇਹ ਪਛੋਕੜ ਦੇ ਵਿੱਚ ਸਿਹਤ ਆ ਹਾਂ ਜੇ ਤੁਸੀਂ ਕਹਿਣਾ ਨਾ ਵੀ ਉਹ ਬਜ਼ੁਰਗਾਂ ਪੁਰਾਣੇ ਬੰਦਿਆਂ ਤਰ੍ਹਾਂ ਵੀ ਹੁਣ ਬੰਦੇ 50 ਨਹੀਂ ਟੱਪਦੇ ਅੱਗੇ 100 ਤੁਸੀਂ ਵੀ 50 ਟੱਪੋਗੇ ਹਾਂਜੀ ਹਾਂਜੀ ਹਾਂ ਸੋਇਆ ਸਾਹਿਬ ਜੇ ਬੰਦਾ ਹਿਸਾਬ ਲਾਵੇ ਨਾ ਹਾਂ ਯਕੀਨ ਕਰੋ ਨਾ जैसे मैं किला दूध वाह लवा ना रूंदा हाँ। 5 किलो लस्सी मेरे मगर आ जाती है ਹਾਂ 5 किलो मैं पी जाना हिक्के साह मैंने कोई पता नहीं होता ਜਿਉਂਦੇ ਵਾਸਤੇ ਰਹੋ ਪੰਜ ਸਿਰ ਲੱਸੀ ਸਾਡਾ ਕੱਟਾ ਪੀਂਦਾ ਦੇਖੋ ਤੁਸੀਂ 3.5 ਕਿੱਲੇ ਟੁਰਨਾ ਤੁਰ ਹਾਂ ਜਿਹੜੀ ਬਾਹੂ ਖਾਲਦ ਨੇ ਗੱਲ ਕੀਤੀ 3.5 ਕਿੱਲੇ ਇਹਨਾਂ ਨੇ ਕਿਹਾ ਮੈਂ ਵਾਹ ਲੈਣਾ हाँ जी ਤੁਸੀਂ 1 ਕਿੱਲੇ ਦਾ ਸਫ਼ਰ ਬਣਾਓ ਕਿੰਨਾ 240 ਫੁੱਟ ਬਣਦਾ 240 ਫੁੱਟ ਇੱਕ ਵਾਰੀ ਜਾਣ जी ਤੇ ਖਬਰੇ ਕਿੰਨੇ ਕਿਲੋਮੀਟਰਾਂ 'ਚ ਜਾ 220 ਫੁੱਟ जी जी ਇੱਕ ਗੇੜਾ ਕਿੱਲੇ ਦਾ ਤੇ ਇਹ ਕਿੰਨੇ ਮੀਲ ਬਣਦਾ ਇਹ ਲਾ ਲਿਓ ਹਿਸਾਬ ਆਪੇ ਵੀ ਇੱਕ ਜਾਣ 220 ਫੁੱਟ ਆ ਇਹ ਤਾਂ ਬੜੀ ਸਿਹਤ ਆ ਜੀ ਇਹ ਤਾਂ ਰਾਜ਼ ਆ ਮਾਲਕ ਦਾ ਅੱਛਾ ਜੀ ਹੁਣ ਨਾ ਜਵੇਦ ਸਾਹਿਬ जी जी ਤੁਸੀਂ ਸਾਨੂੰ ਵਾਹ ਕੇ ਵਿਖਾਣਾ ठीक है जी, ਹਾਂ ਤੇ ਬੋਲ ਕੇ ਬਾਣਾ ਟੱਗਿਆਂ ਨਾਲ ਗੱਲ ਕਰਕੇ ठीक है ਚਲੋ ਜੀ चल बहुत चल 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 ਅੱਛਾ ਇਹ ਜਿਹੜੀ ਵਹਾਈ ਆ ਨਾ हट 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 ਜਿਹੜਾ ਟਰੈਕਟਰ ਹੁੰਦਾ ਨਾ ਉਹ ਆ ਮੱਥੇ ਦੇ ਉੱਤੇ ਫਸਲ ਨੂੰ ਖਤਮ ਕਰ ਦਿੰਦਾ वो खत्म कर देता है ਹਾਂ ਤੇ ਇਹ ਜਿਹੜੀ ਆ तत ਇਹ ਟੱਗਿਆਂ ਦੀ ਵਹਾਈ ਆ तत ਇਹਦੇ ਚ ਇੱਕ ਬੂਟਾ ਵੀ ਐਸਾ ਨਹੀਂ ਜਿਹੜਾ ਬੂਟਾ ਡਿੱਗ ਵੀ ਗਿਆ ਨਾ ਉਹ ਬੂਟਾ ਵੀ ਖੜਾ ਹੋ ਜਾਂਦਾ हो जाता है कोई मसला नहीं आहा आहा ਲੈ ਦੇਖ ਤਾਂ ਗੱਲ ਤਾਂ ਠੀਕ ਆ ਵੀ ਇਦਾਂ ਆਹ। ਜਾ ਰਿਹਾ 2 ਫੁੱਟ ਹੇਠਾਂ ਜਾ ਰਿਹਾ ਫਾਲਾ तत 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 तेरी खा ਟੱਗੇ ਰਾਜੀ ਆ ਇਹਦੇ तत तत ਕਹਾਂ ਆ ਜਾ ਤਾਂ ਆਵਾਜ਼ ਹੀ ਨਹੀਂ ਆਣੀ ਉਹਦੇ ਸਪੀਕਰ 'ਚ ਇਹ ਤੂੰ ਵੱਖਰੇ ਬਣਾ ਲਈ हेठा जा ठट ठट ਟੱਗਿਆਂ ਨੂੰ ਖਵਾਇਆ ਪਿਆਇਆ ਹੋਵੇ ਨਾ ਤੇ ਐਦਾਂ ਤੁਰਦੇ ਆ ਅਗਲੇ ਮਲੂਮ ਹੀ ਨਹੀਂ ਕਰਾਂਦੇ ਹੁਣ ਇਹ ਕਿੱਲਾ ਤਾਂ ਵਾਹ ਕੇ ਆ ਗਿਆ आहा
ਇਹ ਮਾਲੂਮ ਹੀ ਨਹੀਂ ਕਰਾਂਦੇ। ਖੈਰ ਹੋ ਚੱਲ ਚੱਲ ਹੇਠਾਂ। ਆਹਾ ਵਾਹ ਜੀ। ਆਹਾ ਹੇਠਾਂ ਆ ਜਾ। ਕੀ ਹੇਠ? ਅੱਛਾ, ਇੱਕ ਆਵਾਜ਼ ਜਿਹੜੀ ਕੱਢਦੇ ਹੁੰਦੇ ਸੀ ਨਾ, ਹਾ ਹਾ ਹਾ, ਇਹਦਾ ਦੱਸ ਕੀ ਮਤਲਬ ਬਣਦਾ? ਹਾ ਹਾ ਤਤ 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 ਤੇਰਾ ਤਤ ਤਤ ਹੈਂ? ਆ ਜਾ ਰੋਹ। ਜਵੇਦ ਨੂੰ ਪੁੱਛਦਾ, ਫਿਰ ਮੈਂ ਤੁਹਾਨੂੰ ਦੱਸ। ਜਵੇਦ ਸਾਹਿਬ, ਜੀ ਜੀ। ਜਿਹੜਾ ਤੁਸੀਂ ਕਰਦੇ ਆ ਹਾ 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 ਹਾ, ਹਾਂਜੀ ਹਾਂਜੀ। ਕਰਿਓ ਇੱਕ ਵਾਰੀ। ਆਹਾ ਹਾ। ਹਾਂ, ਇਹ ਕਿਉਂ ਹੇਠ ਆਹਾ ਮਤਲਬ ਸਿੱਧਾ ਹੋ ਕੇ ਟੁਰੋ। ਆਹਾ ਹੇਠਾਂ ਆ ਜਾ। ਠੱਠ ਠੱਠ। ਤੂੰ ਚਲਾ। ਹਾਂ ਤੂੰ ਵੀ ਤਾਂ ਮੈਂ ਬਾਹ ਲੈਂਦਾ, ਮੈਂ ਤੁਹਾਨੂੰ ਹੁਣੇ ਗੇੜਾ ਮਾਰ ਕੇ ਦਿਖਾਣਾ। ਤੇਰੀ ਉਧਰੋਂ ਮੁੜਦਾ ਹੋਇਆ ਵਾਂ। ਇਹ ਹਾਹਾ ਜਿਹੜਾ ਨਾ, ਇਹ ਤੇਰੀ ਗੱਲ ਠੀਕ ਆ, ਇਹ ਢੱਗਿਆਂ ਨੂੰ ਹਲਾਸ਼ੇਰੀ ਹੁੰਦੀ। ਢੱਗੇ ਕਹਿੰਦੇ ਵੀ ਅਸੀਂ ਠੀਕ ਆ ਰਹੇ ਹਾਂ। ਇੱਥੇ ਨਾ ਜੀ ਜੀ। ਆ ਇੱਕ ਫੇਰਾ ਮੈਂ ਲਿਆਣਾ। ਆ ਜਾ ਆ ਜਾ। ਹੋਏ ਨਹੀਂ ਮੈਂ ਉਹ ਬੇਫਿਕਰ ਹੋ ਜੋ, ਮੈਂ ਵੰਦਾ ਰਿਹਾ। ਅੱਛਾ ਆ ਛੋਟੀ ਫੜ। ਅਮੂਤ ਕਰ ਲੈ। ਇੱਥੋਂ ਹੱਥ ਕੋਈ ਦੇ, ਉਹ ਰਸਤੇ ਛੱਡ ਦਿਓ। ਰਸਤੇ ਹੇਠ ਪੈਰਾਂ 'ਚ ਨਾ ਕੋਈ ਨਹੀਂ ਹੁੰਦਾ। ਅੱਛਾ ਚਲੋ ਖੋ ਜਾਓ। ਤੁਸੀਂ ਬੰਦ ਰਹੇ ਨੇ? ਹਾਂਜੀ। ਅੱਛਾ ਮੈਂ ਤਾਂ ਲੱਭਦਾ ਪਿਆ, ਮੈਨੂੰ ਦੇਸੀ ਉਹ ਲੱਭ ਨਹੀਂ ਰਹੇ। ਅੱਛਾ ਪਹਿਲੇ ਹੱਥ ਹਲ ਫਦੋ ਲੈ ਛੋਟੀ ਫੜੋ। ਇੱਥੇ ਚਲੋ ਜੀ। ਚੱਲ। ਹਾਹਾ ਹੇਠ ਲੈ ਫੜ ਲਓ ਜੀ। ਠੱਠ ਤੇਰਾ ਆਹ ਤੇਰਾ ਕਰ। ਔਖਾ ਕੰਮ ਆ, ਸੌਖਾ ਨਹੀਂ। ਉਹ ਕੁੱਬਾ ਹੋ ਕੇ ਤੁਰਨਾ ਪੈਂਦਾ, ਸੌਖਾ ਚੱਲ ਚੱਲ ਔਖਾ ਕੰਮ ਆ। ਚੱਲ ਚੱਲ ਚੱਲ। ਆਹਾ ਸਾਡੀ ਵੀ ਬਣ ਗਈ ਹੁਣ, ਚੱਲ ਆਹਾ ਹੇਠਾਂ ਜਾ। ਅਸੀਂ ਅੱਜ ਸੋਚਿਆ ਵੀ ਜਿਹੜਾ ਬੰਦੇ ਕਹਿੰਦੇ ਆ ਨਾ ਵੀ ਪੁਰਾਣੇ ਬਜ਼ੁਰਗ ਘਿਓ ਕਿੱਦਾਂ ਲੋਟਿਆਂ ਨਾਲ ਪਾ ਪਾ ਕੇ ਬੂਰੇ ਦੇ ਉੱਤੇ ਪੀ ਲੈਂਦੇ ਸੀ, ਵੀ ਉਹ ਪਚਾਉਂਦੇ ਕਿਵੇਂ ਸੀ, ਵੀ ਉਹ ਸਿਹਤਾਂ ਦੇ ਰਾਜ਼ ਕੀ ਸੀ। ਅਸੀਂ ਇਹ ਸੋਚਿਆ ਵੀ ਅੱਜ ਤੁਹਾਨੂੰ ਨਾ ਉਹ ਰਾਜ਼ ਵਿਖਾਣੇ। ਤੇ ਅਸੀਂ ਫਿਰ ਖਸੂਸੀ ਸਫ਼ਰ ਕੀਤਾ ਅੱਜ, ਤੇ ਤੁਹਾਨੂੰ ਆ ਜੋਗ ਵਿਖਾਈ ਆ ਹਲਵਾਂ ਦੀ, ਇਹ ਸਾਂਝ ਤੁਹਾਨੂੰ ਪੁਰਾਣੀ ਚੇਤੇ ਕਰਾਈ, ਤੇ ਇਹ ਬੜੀ ਮਿਹਰਬਾਨੀ ਤੁਹਾਡੀ। ਤੇ ਅਸੀਂ ਵੀ ਹੁਣ ਕਹਿ ਲਓ ਵੀ ਖਾਲੀ ਪੇਟ ਨਿਰਣੇ ਕਾਲਜੇ ਆਏ ਆ। ਤੜਕੇ ਦੇ ਧਾਰਾਂ ਚੋਕ ਕੇ ਅਸੀਂ ਦੇ ਆਏ ਸੀ, ਤੇ ਬਾਕੀ ਜਾ ਕੇ ਹਜੇ ਸਾਡਾ ਵੀ ਕੰਮ ਕਰਨ ਵਾਲਾ ਪਿਆ, ਤੇ ਇਹ ਵੀ ਹੁਣ ਤੜਕੇ ਤੜਕੇ ਫਿਲਮ ਵੀ ਬਣ ਗਈ ਸਾਡੀ। ਤੁਸੀਂ ਦੇਖੋ ਨਾ ਵੀ ਜਵੇਦ ਨੇ ਉਸ ਬਿਮਾਰੀ ਨੂੰ ਮਾਰ ਦਈ ਆ ਬਗੈਰ ਦਵਾਈ ਤੋਂ, ਜਿਹੜੀ ਲੋਕ ਕਹਿੰਦੇ ਆਂ ਵੀ ਹੈਪੇਟਾਈਟਸ ਹੋ ਗਏ ਤਾਂ ਬੰਦੇ ਘਾਬਰ ਜਾਂਦੇ। ਵਾਹ ਵਾਹ। ਹਾਂ, ਜਵੇਦ ਸਾਹਿਬ ਨੇ ਉਸ ਬਿਮਾਰੀ ਨੂੰ ਮਾਤ ਦਈ ਆ, ਜਿਹੜੀ ਬਿਮਾਰੀ ਬੰਦਿਆਂ ਨੂੰ ਹੋ ਜਾਏ ਬੰਦੇ ਨਾ ਸੁਣ ਕੇ ਘਾਬਰ ਜਾਂਦੇ ਆ, ਜਿਹੜੀਆਂ ਅੱਖਾਂ ਪੀਲੀਆਂ ਤੇ ਰੰਗ ਪੀਲਾ ਹੋ ਜਾਂਦਾ। ਜਿਗਰ ਦੀ ਬਿਮਾਰੀ ਪੀਲੀ ਆ ਵੀ ਸਾਦੇ ਉਹਨੂੰ, ਯਰਕਾਨ ਵੀ ਸਾਦੇ। ਤੇ ਉਸ ਬਿਮਾਰੀ ਨੂੰ ਹਾਰ ਦਿੱਤੀ ਆ। ਤੇ ਸਿਰ ਕਿਹਦੇ ਸਿਰ ਤੇ ਦਿੱਤੀ ਆ? ਆ ਕਿਸਾਨੀ ਦੇ ਸਿਰ ਤੇ, ਆ ਜੋਗ ਟੱਗਿਆਂ ਦੀ ਦੇ ਸਿਰ ਤੇ, ਕੰਮ ਦੇ ਸਿਰ ਤੇ। ਹਾਂ ਕੰਮ ਤੇ ਨਾਲ 5 ਕਿਲੋ ਜਿਹੜਾ ਲੱਸੀ ਪੀਣੀ। ਹਾਂ 5 ਸਿਰ ਲੱਸੀ ਪੀਣੀ, ਉਹ ਤਾਂ ਦੱਸ, ਉਹ ਤਾਂ ਹੈਪੇਟਾਈਟਸ ਨਾਲ ਛੱਡੇ ਝੋਟੇ ਨੂੰ ਵੀ। ਆ ਇਹਨੂੰ ਕਿੱਥੇ ਰਹਿਣੀ ਨਹੀਂ। ਠੀਕ ਆ 5 ਸਿਰ ਭਾਈ ਪਚਦੀ ਵੀ ਤਾਂ ਇਦਾਂ ਹੀ। ਤੇ ਬੜੀ ਮਿਹਰਬਾਨੀ ਜੀ। ਇਹ ਸਾਡੀ ਅੱਜ ਦੀ ਫਿਲਮ ਸੀ। ਜਿਉਂਦੇ ਵਾਸਤੇ ਰਹੋ, ਦੁਆਵਾਂ 'ਚ ਯਾਦ ਰੱਖਿਓ। ਰੱਬ ਤੁਹਾਨੂੰ ਵੀ ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਜਿੱਥੇ ਰੱਬ ਰੱਖੇ, ਸਖਿਆਈ 'ਚ ਰੱਖੇ, ਅਮਨ 'ਚ ਰੱਖੇ, ਤੇ ਰੱਬ ਸਲਾਮਤੀ 'ਚ ਰੱਖੇ। ਬੜੀ ਮਿਹਰਬਾਨੀ।